अस्सलाम वालेकुम दोस्तों, सत श्री अकाल और नमस्कार। ਇਹ ਹਨ ਜੀ ਗੋਲਡੀ ਮੱਲੀ ਸਾਹਿਬ ਤੇ ਮੱਲੀ ਸਾਹਿਬ ਪਿਛਲੇ ਕੋਈ 3 ਦਿਨ ਤੋਂ ਸਾਡੇ ਨਾਲ ਹਨ ਤੇ 3 ਦਿਨਾਂ ਦੇ ਵਿੱਚ ਹੀ ਪਾਕਿਸਤਾਨ ਦੇ ਵਿੱਚ ਇੱਕ ਐਸਾ ਕੰਮ ਹੋਇਆ ਹੈ ਜਿੰਦੇ ਤੇ ਬਹੁਤ ਪਰੇਸ਼ਾਨ ਹਨ। ਅਸੀਂ ਇਹਨਾਂ ਨੂੰ ਲੈ ਕੇ ਜਾਂਦੇ ਹਾਂ ਕਿ ਤੁਹਾਨੂੰ ਫਲਾਂ ਬੰਦੇ ਕੋਲ ਲੈ ਕੇ ਚਲੀਏ, ਫਲਾਂ ਜਗ੍ਹਾ ਤੇ ਲੈ ਕੇ ਚਲੀਏ, ਲੇਕਿਨ ਇਹਨਾਂ ਦਾ ਫੋਕਸ ਇੱਕ ਹੀ ਜਗ੍ਹਾ ਤੇ ਹੈ। ਇਹ ਕਹਿੰਦੇ ਨੇ ਇਮਰਾਨ ਖਾਨ ਨੂੰ ਕਿਉਂ ਉਤਾਰਿਆ। ਉਹ ਬਈ ਇਮਰਾਨ ਖਾਨ ਨੂੰ ਮੈਂ ਉਤਾਰਿਆ। ਹੁਣ ਤੁਸੀਂ ਇਹ ਦੇਖੋ ਕਿ ਇੱਕ ਪੋਲੀਟੀਕਲ ਪ੍ਰੋਸੈਸ ਹੈ, ਇਮਰਾਨ ਖਾਨ ਉਤਰ ਗਿਆ, ਲੇਕਿਨ ਇਹਨਾਂ ਨੂੰ ਖਾਸ ਇੱਕ ਸ਼ਾਕ ਲੱਗਿਆ ਹੋਇਆ ਪਿਛਲੇ 2-3 ਦਿਨ ਤੋਂ। ਤੇ ਇਮਰਾਨ ਖਾਨ ਸਾਡਾ ਇੰਟਰਨਲ ਮਸਲਾ ਹੈ, ਤੁਹਾਨੂੰ ਉਹਦੇ ਨਾਲ ਕਾਹਦੀਆਂ ਮੁਹੱਬਤਾਂ ਹਨ? ਤੁਸੀਂ ਕਿਉਂ ਚਾਹੁੰਦੇ ਹੋ ਕਿ ਇਮਰਾਨ ਖਾਨ ਹੀ ਰਵੇ? ਸਾਨੂੰ ਦੇਖੋ ਜੀ, ਸਾਡੇ ਵਾਸਤੇ ਇਮਰਾਨ ਖਾਨ ਸਾਡੇ ਬਿਲਕੁਲ ਲਾ ਲਓ ਵੀ ਅਜੀਜ਼ ਰਿਸਪੈਕਟਡ ਪਰਸਨ ਨੇ ਸਾਡੇ ਵਾਸਤੇ। ਕਿਉਂਕਿ ਇੱਕੋ ਇੱਕ ਪ੍ਰਾਈਮ ਮਿਨਿਸਟਰ ਜਿਹੜੇ ਪਾਕਿਸਤਾਨ 'ਚ ਇਹੋ ਜਿਹੇ ਆਏ ਨੇ ਜਿਨ੍ਹਾਂ ਨੇ ਸਾਡੀ ਪਿਛਲੇ 70-75 ਸਾਲਾਂ ਦੀ ਸ਼ਰਧਾ ਖੁਆਇਸ਼ ਪੂਰੀ ਕੀਤੀ। ਸਾਡੇ ਬਾਬੇ ਨਾਨਕ ਦਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ। ਇਸੇ ਲਈ ਦੁਨੀਆ 'ਚ ਕਿਤੇ ਵੱਸਦਾ ਕੋਈ ਸਿੱਖ ਕਿਸੇ ਕੰਟਰੀ 'ਚ ਬੈਠਾ, ਕਿਤੇ ਇੰਡੀਆ 'ਚ ਕਿਤੇ ਬੈਠਾ, ਉਹ ਉਹਨਾਂ ਦਾ ਦਿਲੋਂ ਸਾਰੀ ਜ਼ਿੰਦਗੀ ਰਹਿਣੀ ਰਹੇਗਾ। ਅਸੀਂ ਚਾਹੁੰਦੇ ਹਾਂ ਇਮਰਾਨ ਖਾਨ ਸਾਹਿਬ ਦੁਬਾਰਾ ਇੱਥੋਂ ਦੀ ਸੱਤਾ 'ਤੇ ਬੈਠਣ ਤੇ ਜਿਹੜਾ ਅੱਜ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਿਆ, ਕੱਲ੍ਹ ਨੂੰ ਹੋਵੇ ਬਾਬੇ ਨਾਨਕ ਦੇ ਨਨਕਾਣਾ ਸਾਹਿਬ ਦੂਜੇ ਹਿੱਸੇ ਦੇ ਵੀਜ਼ੇ ਖੁੱਲ੍ਹ ਜਾਣ, ਲੋਕ ਇੱਧਰੋਂ ਉੱਧਰ ਜਾਣ, ਉੱਧਰੋਂ ਇੱਧਰ ਜਾਣ। ਇਸੇ ਲਈ ਸਾਡਾ ਬਹੁਤ ਮਨ ਉਦਾਸ ਹੈ 2-3 ਦਿਨ ਤੋਂ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਇਮਰਾਨ ਖਾਨ ਸਾਹਿਬ ਬੈਠਣੇ ਚਾਹੀਦੇ ਸੀ। ਤੇ ਇਹ ਤੇ ਇਮਰਾਨ ਖਾਨ ਤੋਂ ਇਲਾਵਾ ਵੀ ਕੋਈ ਵੀ ਹੋਏਗਾ। ਅਗਰ ਸ਼ਹਬਾਜ਼ ਸ਼ਰੀਫ ਆ ਗਿਆ ਤਾਂ ਸ਼ਹਬਾਜ਼ ਸ਼ਰੀਫ ਨੇ ਕੀ ਉਹ ਇੱਕ ਸਾਰਾ ਚੀਜ਼ ਰੋਕ ਦੇਣੀ ਹੈ। ਮੈਨੂੰ ਲੱਗਦਾ ਕਿ ਤੁਹਾਨੂੰ ਨਾ ਖਾਸ ਕਰ ਜਿਹੜੀ ਸਿੱਖ ਕਮਿਊਨਿਟੀ ਹੈ, ਜਿਹੜੇ ਬਾਹਰ ਬੈਠੇ ਨੇ, ਜਿਵੇਂ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਜਾਂ ਅਮਰੀਕਾ ਵਾਲੇ ਯੂਕੇ ਵਾਲੇ ਨੇ, ਉਹਨਾਂ ਨੇ ਜਾਨ ਮੇਰੀ ਖਾਧੀ ਹੋਈ ਹੈ। ਉਹ ਕਹਿੰਦੇ ਨੇ ਕਿ ਇਮਰਾਨ ਖਾਨ ਹੈ, ਇਹ ਪਾਕਿਸਤਾਨ ਦੇ ਅੰਦਰ ਇਹ ਸਾਰਾ ਕੁਝ ਹੁੰਦਾ ਰਹੇਗਾ। ਇਹ ਤਾਂ ਇੱਕ ਰਿਆਸਤ ਕਰ ਰਹੀ ਹੈ, ਕੰਟਰੀ ਕਰ ਰਹੀ ਹੈ, ਲੇਕਿਨ ਤੁਹਾਨੂੰ ਕੋਈ ਇਮਰਾਨ ਦੇ ਨਾਲ ਮੇਰੇ ਖਿਆਲ 'ਚ ਨਾ ਕੋਈ ਆਪਣੀ ਇੱਕ ਪਰਸਨਲ ਲਾਈਕਿੰਗ ਵੀ ਆ ਗਈ ਹੈ ਜਾਂ ਕਿ ਨਹੀਂ ਹੈ? ਐਸੀ ਚੀਜ਼ ਨਹੀਂ ਆਪਣੇ ਆਪ ਆ ਜਾਂਦੀ ਜੀ। ਜਦੋਂ ਤੁਹਾਡੇ ਤੇ ਐਡਾ ਵੱਡਾ ਅਹਿਸਾਨ ਕਰ ਦਵੇ ਕੋਈ ਬੰਦਾ। ਸਾਡੀ ਸਿੱਖ ਕੌਮ ਕਦੀ ਅਹਿਸਾਨ ਫਰਾਮੋਸ਼ ਨਹੀਂ ਹੋ ਸਕਦੀ। ਜਿਹੜੇ ਬੰਦੇ ਨੇ ਐਡਾ ਵੱਡਾ ਅਹਿਸਾਨ ਕਰਤਾ, ਸਰਕਾਰਾਂ ਪਹਿਲਾਂ ਵੀ ਆਉਂਦੀਆਂ ਰਹੀਆਂ, ਗਾਂਹ ਵੀ ਆਉਂਦੀਆਂ ਰਹਿਣਗੀਆਂ। ਅਸੀਂ ਤਾਂ ਚਾਹੁੰਦੇ ਚਲੋ ਨਵਾਜ਼ ਸ਼ਰੀਫ ਸਾਹਿਬ ਦੇ ਸ਼ਹਬਾਜ਼ ਸਾਹਿਬ ਆਏ ਨੇ, ਇਹ ਵੀ ਕੋਈ ਚੰਗਾ ਕੰਮ ਕਰਨ, ਅਸੀਂ ਇਹਨਾਂ ਦੇ ਵੀ ਰਿਣੀ ਹੋਈਏ। ਜਿਹੜਾ ਸਾਡਾ ਅਧੂਰਾ ਕੰਮ ਰਹਿ ਗਿਆ ਇਮਰਾਨ ਖਾਨ ਸਾਹਿਬ ਨੇ ਨਹੀਂ ਕੀਤਾ, ਉਹ ਇਹ ਕਰ ਦੇਣ। ਨਹੀਂ ਤਾਂ ਅਸੀਂ ਤਾਂ ਚਾਹੁੰਦੇ ਇਮਰਾਨ ਖਾਨ ਸਾਹਿਬ ਦੁਬਾਰਾ ਬੈਕ ਆਉਣ, ਜਿਹੜੇ ਸਾਡੇ ਅਧੂਰੇ ਸਿੱਖਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕਰਨ। ਇਹਨਾਂ ਦਾ ਲਾਂਘਾ, ਇਹਨਾਂ ਦਾ ਧੰਨਵਾਦ ਅਸੀਂ ਸਾਰੀ ਦੁਨੀਆ 'ਚ ਸਭ ਬੈਠੇ ਸਿੱਖ ਕਰਦੇ ਹਾਂ। ਇਸੇ ਲਈ ਕਰਦੇ ਹਾਂ ਕਿਉਂਕਿ ਇਹਨਾਂ ਨੇ ਸਾਡੇ ਬਾਬੇ ਨਾਨਕ ਦਾ ਲਾਂਘਾ ਜਿਹੜਾ ਇੰਨੇ ਸਾਲਾਂ ਦੀ ਸਾਡੀ ਡਿਮਾਂਡ ਸੀ ਉਹ ਖੋਲ੍ਹਿਆ। ਤੇ ਉੱਧਰੋਂ ਜੇ ਅਗਰ ਇਹਨਾਂ ਦੀ ਯਾਰੀ ਸਾਡੇ ਸਿੱਧੂ ਸਾਹਿਬ ਨਾਲ ਕਰਤਾਰਪੁਰ ਸਾਹਿਬ ਜਾ ਕੇ ਵਿਛੜਿਆਂ ਨੂੰ ਮਿਲ ਲੈਂਦੇ ਨੇ, ਇਦੋਂ ਵੱਡਾ ਕੰਮ ਹੋਰ ਕੀ ਕਰ ਦਿੰਦੇ। ਤੁਸੀਂ ਕਿਉਂ ਭੁੱਲ ਜਾਂਦੇ ਜੇ? ਤੁਸੀਂ ਅਸਲ ਤੇ ਨਾ ਕੱਲਾ ਇਮਰਾਨ ਖਾਨ ਨੂੰ ਯਾਦ ਰੱਖਿਆ। ਇਮਰਾਨ ਖਾਨ ਦੇ ਨਾਲ ਅਸੀਂ ਵੀ ਮੁਹੱਬਤ ਕਰਦੇ ਹਾਂ। ਇਮਰਾਨ ਖਾਨ ਨੇ ਬਹੁਤ ਸਾਰੇ ਚੰਗੇ ਕੀਤੇ ਨੇ, ਲੇਕਿਨ ਉਹ ਇੱਕ ਪ੍ਰਾਈਮ ਮਿਨਿਸਟਰ ਹੈ, ਇੱਕ ਮੁਲਕ ਦਾ ਪ੍ਰਾਈਮ ਮਿਨਿਸਟਰ। ਉਸ ਮੁਲਕ ਦੀ ਪਾਲਿਸੀ ਹੁੰਦੀ ਹੈ। ਹੁਣ ਇਹਦੇ ਵਿੱਚ ਜਿਹੜਾ ਪਹਿਲੀ ਜੱਫੀ ਪੈਂਦੀ ਉਹ ਤਾਂ ਨਵਜੋਤ ਸਿੰਘ ਸਿੱਧੂ ਔਰ ਕਮਰ ਜਵੇਦ ਬਾਜਵਾ ਦੀ ਪੈਂਦੀ ਹੈ। ਲੇਕਿਨ ਤੁਹਾਡੇ ਸਿੱਖਾਂ ਤੋਂ ਅਸੀਂ ਕਦੇ ਜਿਹੜੇ ਜਿਤਨੇ ਵੀ ਇੱਥੇ ਦੋਸਤ ਆਉਂਦੇ ਨੇ, ਤੁਸੀਂ ਕਮਰ ਜਵੇਦ ਬਾਜਵਾ ਦਾ ਧੰਨਵਾਦ ਨਹੀਂ ਕਰਦੇ, ਉਹਨਾਂ ਦਾ ਸ਼ੁਕਰੀਆ ਅਦਾ ਨਹੀਂ ਕਰਦੇ। ਇਹਨਾਂ ਦਾ ਪਹਿਲਾ ਸਟੈਪ ਹੈ। ਤੁਸੀਂ ਜਿਹੜਾ ਦੂਸਰਾ ਸਟੈਪ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਅਸੀਂ ਹਰ ਉਸ ਪਾਕਿਸਤਾਨੀ ਨਹੀਂ ਧੰਨਵਾਦ ਕਰਦੇ ਹੋ, ਤੁਸੀਂ ਸਿਰਫ ਇਮਰਾਨ ਖਾਨ ਦੇ ਨਾਮ ਤੇ ਮਰ ਰਹੇ ਹੋ। ਨਾ ਦਿਲੋਂ ਕਰਦੇ ਹਾਂ, ਕਿਉਂਕਿ ਅਸੀਂ ਪਹਿਲਾਂ ਨਾ ਕਮਰ ਜਵੇਦ ਬਾਜਵਾ ਸਾਹਿਬ ਦਾ ਕਿਸੇ ਨੂੰ ਨਾਂ ਹੀ ਨਹੀਂ ਸੀ ਪਤਾ ਇੰਡੀਆ 'ਚ ਵੀ ਕੌਣ ਨੇ ਉਹ। ਸਿੱਧੂ ਸਾਹਿਬ ਆਏ, ਇਮਰਾਨ ਸਾਹਿਬ ਆਏ ਨੇ, ਮਿਲੇ ਨੇ, ਜੱਫੀਆਂ ਪਈਆਂ ਨੇ। ਉੱਥੇ ਜੱਫੀ ਪਈ ਬਾਜਵਾ ਸਾਹਿਬ ਨਾਲ ਤੇ ਇਹ ਬਾਬੇ ਨਾਨਕ ਦਾ ਲਾਂਘਾ ਖੁੱਲ੍ਹ ਗਿਆ। ਅਸੀਂ ਉਹਨਾਂ ਦਾ ਵੀ ਦਿਲੋਂ ਤਹਿ ਦਿਲੋਂ ਧੰਨਵਾਦ ਆ। ਹਾਂਜੀ, ਪਾਕਿਸਤਾਨ ਦੇ ਹਰ ਬੰਦੇ ਦਾ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਖਾਂ 'ਤੇ ਬਿਠਾਇਆ, ਸਾਨੂੰ ਇਹ ਮਾਣ ਦਿੱਤਾ। ਸਾਡੇ ਵੀਰ ਉੱਧਰ ਜਾਂਦੇ ਨੇ, ਗੁਰਧਾਮਾਂ 'ਚ ਸਾਡੀ ਸੇਵਾ ਕਰਦੇ ਨੇ। ਅਸੀਂ ਹਰ ਵੀਰ ਦਾ ਧੰਨਵਾਦ ਕਰਦੇ ਹਾਂ। ਜੀ ਇਹਨਾਂ ਨੇ ਨਾ ਪਿਛਲੇ ਹੁਣ ਮੇਰੇ 2-3 ਦਿਨ ਤੋਂ ਨਾ ਖਾਸ ਕਰ ਅੱਜ ਇਹਨਾਂ ਨੇ ਫੋਕਸ ਕੀਤਾ ਸੀ ਕਿ ਮੇਰੀ ਵੀਡੀਓ ਬਣਾਓ ਔਰ ਉਹ ਤੁਸੀਂ ਪੰਜਾਬੀ ਪ੍ਰਚਾਰ 'ਤੇ ਪਾਓ ਕਿ ਮੇਰੇ ਜਜ਼ਬਾਤ ਹਨ, ਮੈਂ ਜਜ਼ਬਾਤ ਆਪਣੇ ਪਹੁੰਚਾਉਣਾ ਚਾਹੁੰਦਾ। ਇਹ ਇਹਨਾਂ ਦੇ ਜਜ਼ਬਾਤ ਹਨ, ਇਹ ਕਿਸੇ ਨਾਲ ਮੁਹੱਬਤ ਕਰਦੇ ਨੇ, ਕਿਸੇ ਦੇ ਨਾਲ ਨਫ਼ਰਤ ਕਰਦੇ ਨੇ। ਸਾਡਾ ਕੰਮ ਸੀ ਤੁਹਾਡੇ ਤੱਕ ਮੈਸੇਜ ਪਹੁੰਚਾਉਣਾ। ਔਰ ਪਾਕਿਸਤਾਨ ਹਮੇਸ਼ਾ ਆਪਣੀ ਜਿਹੜੀ ਸਿੱਖ ਕਮਿਊਨਿਟੀ ਹੈ, ਇੱਥੋਂ ਦੀ ਹੈ, ਬਾਹਰ ਪੂਰੀ ਦੁਨੀਆ ਦੇ ਵਿੱਚ ਬੈਠੀ ਹੈ, ਉਹਨਾਂ ਨੂੰ ਹਮੇਸ਼ਾ ਵੈਲਕਮ ਆਖਦਾ ਹੈ, ਅੱਗੇ ਤੋਂ ਵੀ ਆਖੇਗਾ। ਲੇਕਿਨ ਇਹਨਾਂ ਦੀ ਇਮਰਾਨ ਖਾਨ ਦੇ ਨਾਲ ਮੁਹੱਬਤ, ਮੈਂ ਆਪ ਵੀ ਹੈਰਾਨ ਹਾਂ ਕਿ ਇਹਨਾਂ ਦੀ ਜਿੱਥੇ ਵੀ ਕੋਈ ਦੋਸਤ ਬੈਠੇ ਨੇ ਉਹ ਕਮਾਲ ਹੈ। ਬਾਕੀ ਇੰਟਰਨਲ ਸਾਡੇ ਮਸਲੇ ਨੇ ਕਿ ਅਸੀਂ ਕਿਸ ਨੂੰ ਲਾਈਕ ਕਰੀਏ, ਕਿਸ ਨੂੰ ਨਾ ਲਾਈਕ ਕਰੀਏ, ਇਕਨੋਮਿਕ ਮਸਲੇ ਕੀ ਹਨ, ਦੂਸਰੇ ਮਸਲੇ ਕੀ ਹਨ, ਲੇਕਿਨ ਮੈਂ ਹੈਰਾਨ ਹਾਂ ਇਹਨਾਂ ਦੀ ਮੁਹੱਬਤ ਤੋਂ ਦੇਖਦੇ। ਹੋਰ ਕੁਝ ਕਹਿਣਾ ਬਾਈ ਜੀ ਜਾਂ ਇਜਾਜ਼ਤ ਲੈ ਲਾ, ਮੈਂ ਤੁਹਾਡੀ ਖਾਹਿਸ਼ ਪੂਰੀ ਹੋ ਗਈ। ਧੰਨਵਾਦ ਜੀ, ਧੰਨਵਾਦ ਤੁਹਾਡਾ ਜੀ, ਬਹੁਤ ਧੰਨਵਾਦ ਰਜਾ ਸਾਹਿਬ, ਜਿਹੜਾ ਤੁਸੀਂ ਸਾਡੀ ਆਵਾਜ਼, ਮੇਰਾ ਤੇ ਅਮਾਨਤ ਸੀ ਜੀ, ਤੁਸੀਂ ਸਾਡੀ ਆਵਾਜ਼
ਜੀ। ਤੁਹਾਡੀ ਆਵਾਮ ਤੱਕ ਪਹੁੰਚੇ। ਅਸੀਂ ਤਾਂ ਚਾਹੁੰਦੇ ਹਾਂ ਸਾਡੇ ਇਮਰਾਨ ਖਾਨ ਸਾਹਿਬ ਦੁਬਾਰਾ ਆ ਜਾਣ। ਚਲੋ ਜੀ, ਇਹ ਤੇ ਹਰ ਸੂਰਤ ਇਹੀ ਚਾਹੁੰਦੇ ਜੇ ਕਿ ਇਮਰਾਨ ਖਾਨ ਵਾਪਸ ਆਵੇ। ਔਰ ਅਗਰ ਤੁਸੀਂ ਚਾਹੁੰਦੇ ਹੋ, ਨਹੀਂ ਚਾਹੁੰਦੇ ਹੋ, ਤਾਂ ਕਮੈਂਟਸ ਰਾਹੀਂ ਇਹਨਾਂ ਨੂੰ ਦੱਸ ਦੇਣਾ ਕਿ ਇੱਥੋਂ ਦੇ ਕੀ ਮਸਲੇ।